ਦੇਖੋ ਜੀ ਇਦਾਂ ਜਦੋਂ ਬੰਦਾ ਇੱਥੇ ਆਂਦਾ ਕਹਿੰਦਾ ਬੰਦਾ ਆਪਣੀ ਕੰਟਰੀ ਨੂੰ ਮਿਸ ਕਰਦਾ, ਉੱਥੇ ਦੀਆਂ ਚੀਜ਼ਾਂ ਮਿਸ ਕਰਦਾ, ਪਰ ਇਹ ਜਿਹੜਾ ਮੇਲਾ ਇਹਨੂੰ ਵੇਖ ਕੇ ਬੰਦਾ ਕਹਿ ਇਦਾਂ ਦਾ ਐਡਾ ਵੱਡਾ ਮੇਲਾ ਉੱਥੇ ਵੀ ਕਿਤੇ ਨਹੀਂ ਦੇਖਿਆ। ਹਰੇਕ ਚੀਜ਼ ਜਿਹੜੇ ਸਟਾਲ ਆ, ਲੋਕੀ ਰੌਣਕ ਮੇਲਾ ਜਿਹੜਾ ਡਰੈਸ ਅਪ ਉਹਨਾਂ ਦੇ ਪਹਿਰਾਵੇ ਜਿਹੜੇ ਪਿਆਰ ਮੁਹੱਬਤ ਨਾਲ ਮਿਲਦੇ ਆ। ਤੇ ਉਹਨਾਂ ਨੂੰ ਕਾਫੀ ਹੈਰਾਨ ਹੋ ਕੇ ਜਾਂਦੇ ਕਿ ਕਿਸੇ ਵੀ ਸਟਾਲ ਤੇ ਜਾ ਸਕਦੇ ਆ, ਕੁਝ ਵੀ ਖਾ ਸਕਦੇ ਆ ਤੇ ਉਹ ਵੀ ਫ੍ਰੀ ਹੈ ਹਨਾ। ਤੇ ਫਿਰ ਦੇਖਦੇ ਆਪਣੀ ਕਮਿਊਨਿਟੀ ਦਾ ਵੀ ਕਿ ਕੋਈ ਹੋਰ ਕਮਿਊਨਿਟੀ ਨਹੀਂ ਕਰਦੀ, ਇਹ ਪੰਜਾਬੀ ਹੋਈ ਆ ਇੱਕੋ ਇਹ ਜਿਹੜਾ ਟ੍ਰੈਡੀਸ਼ਨ ਆ, ਇਹ ਚੀਜ਼ ਆਪਾਂ ਕਹਿ ਸਕਦੇ ਕਿ ਇੰਨਾ ਕੁ ਯੂਨੀਕ ਆ ਇਹ। ਤੇ ਈਵਨ ਜਦੋਂ ਆਪਣਾ ਕਿਸਾਨੀ ਅੰਦੋਲਨ ਵੀ ਲੱਗਿਆ ਸੀਗਾ, ਜਦੋਂ ਦੂਜੀ ਸਟੇਟ ਵਾਲਿਆਂ ਨੇ ਦੇਖਿਆ ਕਿ ਇਹ ਇਸ ਤਰੀਕੇ ਨਾਲ ਚੱਲਦਾ ਕਿ ਲੰਗਰ ਹੁੰਦਾ ਵਾ, ਦੂਜੀ ਸਟੇਟ ਵਾਲਿਆਂ ਨੇ ਇੰਡੀਆ ਨੇ ਵੀ ਕਿਹਾ ਕਿ ਯਾਰ ਵਾਕਈ ਇਹ ਇੱਕ ਚੀਜ਼ ਆ, ਇਹਦੇ ਬਾਰੇ ਸਟੱਡੀਜ਼ ਹੋਣੀਆਂ ਚਾਹੀਦੀਆਂ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਅਟਰਨੀ ਜੇ ਟੇਰਕਿਆਣਾ ਹੋਣਾ ਦੇ ਨਾਲ ਆ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ, ਜਿੱਥੇ 43ਵਾਂ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਜਾਇਆ ਜਾ ਰਿਹਾ ਆ। ਸਭ ਤੋਂ ਪਹਿਲਾਂ ਬਹੁਤ-ਬਹੁਤ ਨਗਰ ਕੀਰਤਨ ਦੀਆਂ ਵਧਾਈਆਂ ਜੇ ਸਾਰਿਆਂ ਨੂੰ ਜੀ। ਇਹ ਨਗਰ ਕੀਰਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ ਜੀ, ਤੇ ਇਹ ਦੂਜਾ ਹੀ ਹੈ ਮੇਰਾ। ਪਿਛਲੀ ਵਾਰੀ ਆਏ ਸੀਗੇ, ਪਹਿਲੀ ਵਾਰੀ ਆਏ ਸੀਗੇ ਤੇ ਪੰਜਾਬੀ ਰੇਡੀਓ ਨੇ ਹੀ ਬੁਲਾਇਆ ਸੀਗਾ। ਹਾਂਜੀ। ਤੇ ਉਦੋਂ ਜਿਹੜਾ ਅਸਾਈਲਮ ਵਾਲੀ ਆਪਣੀ ਜਰਨੀ ਸੀਗੀ ਕਾਈਂਡ ਆਫ ਸ਼ੁਰੂ ਹੀ ਸੀਗੀ, ਤੇ ਸਾਲ ਦੇ ਵਿੱਚ ਰੇਡੀਓ ਵਾਲਿਆਂ ਨੇ, ਸੁਣਨ ਵਾਲਿਆਂ ਨੇ, ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਤੇ ਉਸ ਦਿਨ ਦੇ ਵਿੱਚ ਤੇ ਇਸ ਦਿਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ, ਤੇ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਤੇ ਉਰੇ ਆ ਕੇ ਵੀ, ਤੇ ਹਰ ਸਾਲ ਆਉਂਦੇ ਰਵਾਂਗੇ ਇਦਾਂ ਹੀ। ਬਿਲਕੁਲ। ਸੋ ਤੁਹਾਨੂੰ ਦੇਖ ਕੇ, ਰੌਣਕ ਦੇਖ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ? ਉਹ ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਇੰਨੀ ਜਨਤਾ ਦੂਰੋਂ ਨੇੜਿਓਂ ਪਹੁੰਚਦੀ ਆ ਸੰਗਤ? ਦੇਖੋ ਜੀ ਇਦਾਂ ਜਦੋਂ ਬੰਦਾ ਇੱਥੇ ਆਂਦਾ ਕਹਿੰਦਾ ਬੰਦਾ ਆਪਣੀ ਕੰਟਰੀ ਨੂੰ ਮਿਸ ਕਰਦਾ, ਉੱਥੇ ਦੀਆਂ ਚੀਜ਼ਾਂ ਮਿਸ ਕਰਦਾ, ਪਰ ਇਹ ਜਿਹੜਾ ਮੇਲਾ ਇਹਨੂੰ ਵੇਖ ਕੇ ਬੰਦਾ ਕਹਿ ਇਦਾਂ ਦਾ ਐਡਾ ਵੱਡਾ ਮੇਲਾ ਉੱਥੇ ਵੀ ਕਿਤੇ ਨਹੀਂ ਦੇਖਿਆ। ਹਰੇਕ ਚੀਜ਼ ਜਿਹੜੇ ਸਟਾਲ ਆ, ਲੋਕੀ ਰੌਣਕ ਮੇਲਾ ਜਿਹੜਾ ਡਰੈਸ ਅਪ ਉਹਨਾਂ ਦੇ ਪਹਿਰਾਵੇ ਜਿਹੜੇ ਪਿਆਰ ਮੁਹੱਬਤ ਨਾਲ ਮਿਲਦੇ ਆ, ਤੁਸੀਂ ਕਹਿ ਨਹੀਂ ਸਕਦੇ ਕਿ ਇੰਡੀਆ ਦੇ ਵਿੱਚ ਇਸ ਤੋਂ ਵੱਡਾ ਮੇਲਾ ਕੋਈ ਹੈਗਾ। ਇਹ ਇੱਕ ਬਹੁਤ ਵੱਡਾ ਜਿਹੜਾ ਆਪਣਾ ਵਰਲਡ ਲੈਵਲ ਦਾ ਜਿਹੜਾ ਮੇਲਾ ਨੂੰ ਕਹਿ ਸਕਦੇ। ਅਮਰੀਕਾ ਦਾ ਸਭ ਤੋਂ ਵੱਡਾ ਇਹ ਜਿਹੜਾ ਨਗਰ ਕੀਰਤਨ ਆ, ਵਿਸ਼ਾਲ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਂਦਾ ਆ। ਸੋ ਯੂਬਾ ਸਿਟੀ ਦੇ ਜਿਹੜੇ ਲੋਕ ਨੇ, ਸੰਗਤ ਆ, ਉਹ ਵੀ ਜਿਹੜੇ ਵਧਾਈ ਦੇ ਪਾਤਰ ਨੇ ਵੀ ਇੰਨੇ ਦੁਨੀਆ ਨੂੰ ਅਕਮੋਡੇਟ ਕਰਦੇ ਆ ਕੇ ਰਹਿੰਦੇ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਇਕਨੋਮੀ ਦੇ ਵਿੱਚ ਵੀ ਬੜਾ ਵੱਡਾ ਇੰਜੈਕਸ਼ਨ ਜਿਹੜਾ ਇੱਕ ਹਿਸਾਬ ਦੇ ਨਾਲ ਲੱਗਦਾ ਆ। ਹੁਣ ਸਾਰਿਆਂ ਨੇ ਆਉਣਾ ਆ, ਗੈਸ ਵੀ ਭਰਾਉਣੀ ਆ, ਹੋਟਲ ਮੋਟਲ 'ਚ ਵੀ ਰਹਿਣਾ ਹੁੰਦਾ, ਹੋਟਲ ਮੋਟਲ 'ਚ ਵੀ ਰਹਿਣਾ। ਤੇ ਦੂਸਰਾ ਆਪਾਂ ਦੇਖਦੇ ਹਾਂ ਕਿ ਜਿਹੜੇ ਨਾਨ ਇੰਡੀਅਨ ਲੋਕੀ ਵੀ ਆ, ਉਹ ਵੀ ਦੇਖਿਆ ਕਈ ਤੁਰੇ ਫਿਰਦੇ ਆ। ਤੇ ਲੰਗਰ ਇੱਥੇ ਕਈ ਤਰ੍ਹਾਂ ਦੇ ਲੰਗਰ ਲੱਗੇ ਆ ਹਨਾ, ਕਿ ਸਨੈਕਸ, ਫਾਸਟ ਫੂਡ, ਖਾਣ ਪੀਣ ਵਾਲਾ, ਡਰਿੰਕਸ, ਹਰੇਕ ਚੀਜ਼ ਜਿੱਦਾਂ। ਤੇ ਉਹਨਾਂ ਨੂੰ ਕਾਫੀ ਹੈਰਾਨ ਹੋ ਕੇ ਜਾਂਦੇ ਕਿ ਕਿਸੇ ਵੀ ਸਟਾਲ ਤੇ ਜਾ ਸਕਦੇ ਆ, ਕੁਝ ਵੀ ਖਾ ਸਕਦੇ ਆ, ਤੇ ਉਹ ਵੀ ਫ੍ਰੀ ਹੈ ਹਨਾ। ਤੇ ਫਿਰ ਦੇਖਦੇ ਆਪਣੀ ਕਮਿਊਨਿਟੀ ਦਾ ਵੀ ਕਿ ਕੋਈ ਹੋਰ ਕਮਿਊਨਿਟੀ ਨਹੀਂ ਕਰਦੀ, ਇਹ ਪੰਜਾਬੀ ਹੋਈ ਆ ਇੱਕੋ ਇਹ ਜਿਹੜਾ ਟ੍ਰੈਡੀਸ਼ਨ ਆ, ਇਹ ਚੀਜ਼ ਆਪਾਂ ਕਹਿ ਸਕਦੇ ਕਿ ਇੰਨਾ ਕੁ ਯੂਨੀਕ ਆ ਇਹ। ਕੋਈ ਵੀ ਤੁਸੀਂ ਰਿਲੀਜਨ ਦੇਖ ਲਓ, ਸਾਰਿਆਂ ਦੀ ਚਲੋ ਹਾਂ, ਮਤਲਬ ਇਹ ਜਿਹੜੀ ਲੰਗਰ ਦੀ ਪ੍ਰਥਾ ਜਿਹੜੀ ਚੱਲੀ ਸੀਗੀ ਹਨਾ, ਇਹ ਆਪਣੇ ਆਪ 'ਚ ਇੱਕ ਯੂਨੀਕ ਇੰਸਟੀਟਿਊਸ਼ਨ ਆ। ਤੇ ਈਵਨ ਜਦੋਂ ਆਪਣਾ ਕਿਸਾਨੀ ਅੰਦੋਲਨ ਵੀ ਲੱਗਿਆ ਸੀਗਾ, ਜਦੋਂ ਦੂਜੀ ਸਟੇਟ ਵਾਲਿਆਂ ਨੇ ਦੇਖਿਆ ਕਿ ਇਹ ਇਸ ਤਰੀਕੇ ਨਾਲ ਚੱਲਦਾ ਕਿ ਲੰਗਰ ਹੁੰਦਾ ਵਾ, ਦੂਜੀ ਸਟੇਟ ਵਾਲਿਆਂ ਨੇ, ਇੰਡੀਆ ਨੇ ਵੀ ਕਿਹਾ ਕਿ ਯਾਰ ਵਾਕਈ ਇਹ ਇੱਕ ਚੀਜ਼ ਆ, ਇਹਦੇ ਬਾਰੇ ਸਟੱਡੀਜ਼ ਹੋਣੀਆਂ ਚਾਹੀਦੀਆਂ ਵਰਲਡ ਲੈਵਲ 'ਤੇ, ਕਿ ਇਹ ਬੜੀ ਇੱਕ ਯੂਨੀਕ ਚੀਜ਼ ਆ ਕਿ ਆਪਸ ਦੇ ਵਿੱਚ ਹੀ ਇਹ ਜਿਹੜੇ ਲੋਕੀ ਆ ਇੰਨੇ ਕੁ ਸੈਲਫ ਸਫੀਸ਼ੀਐਂਟ ਆ, ਇੰਨੀ ਕਿ ਜਣਿਆਂ 'ਚ ਭਾਵਨਾ, ਸੇਵਾ ਦੀ ਭਾਵਨਾ। ਤੇ ਤੁਸੀਂ ਦੇਖੋ ਕਿ ਹੁਣ ਇੰਡੀਵਿਜੂਅਲ ਲੈਵਲ 'ਤੇ ਬੰਦਾ ਭਾਵੇਂ ਜਿੱਦਾਂ ਮਰਜ਼ੀ ਬਿਹੇਵ ਕਰਦਾ ਹੋਵੇ, ਬਾਹਰ ਸੁਸਾਇਟੀ ਜੋ ਮਰਜ਼ੀ ਹੋਵੇ, ਭਾਵੇਂ ਉਹ ਚੰਗਾ ਇਨਸਾਨ ਆ, ਮਾੜਾ ਇਨਸਾਨ ਆ, ਪਰ ਤੁਸੀਂ ਇੱਕ ਚੀਜ਼ ਦੇਖੋਗੇ ਜਦੋਂ ਇੱਦਾਂ ਇਕੱਠ ਹੁੰਦਾ, ਇੱਦਾਂ ਦੇ ਜਦੋਂ ਮੇਲੇ ਲੱਗਦੇ ਆ, ਹਰੇਕ ਬੰਦਾ ਜਿਹੜਾ ਤੁਸੀਂ ਦੇਖੋਗੇ ਕਿ ਸੇਵਾ ਭਾਵਨਾ ਹਰੇਕ ਬੰਦੇ ਦੇ ਚਿਹਰੇ 'ਤੇ ਨੂਰ ਆ, ਵਧੀਆ ਢੰਗ ਨਾਲ ਮਿਲਦਾ ਵਿਚਰ ਰਿਹਾ। ਸੋ ਇੱਕ ਬਹੁਤ ਵਧੀਆ ਚੀਜ਼ ਆ, ਆਪਣੀ ਕਮਿਊਨਿਟੀ ਦੀ ਇਹ ਖਾਸੀਅਤ ਆ, ਤੇ ਪ੍ਰਾਊਡ ਵੀ ਹੁੰਦਾ। ਬਾਕੀ ਹਰੇਕ ਕਮਿਊਨਿਟੀ ਦਾ ਕੋਈ ਨਾ ਕੋਈ ਹਰੇਕ 'ਚ ਪੋਜ਼ੀਟਿਵਸ ਹੈਗਾ। ਸੋ ਜਿਹੜੀ ਇਹ ਚੀਜ਼ ਹੈ ਇਹ ਸਾਡੀ ਕਮਿਊਨਿਟੀ ਦੇ ਲਈ ਯੂਨੀਕ ਆ। ਸੋ ਵੀ ਆਰ ਪ੍ਰਾਊਡ ਆਫ ਆਰ ਕਮਿਊਨਿਟੀ ਕਿ ਜਿੱਥੇ ਤੱਕ ਪਹੁੰਚੀ, ਜਿੱਥੇ ਤੱਕ ਮੱਲਾਂ ਮਾਰੀਆਂ ਉਹਨਾਂ ਨੇ ਯੂਬਾ ਸਿਟੀ ਵਰਗੇ ਏਰੀਏ 'ਚ ਆ ਕੇ। ਇੱਥੇ ਸਕਸੈਸਫੁਲ ਫਾਰਮਰ, ਰਿਚੈਸਟ ਫਾਰਮਰ ਵੀ ਇੱਥੋਂ ਆਪਣੇ ਪੰਜਾਬੀ ਰਹੇ ਆ। ਰੇਲ ਰੋਡ ਤੱਕ ਤੁਸੀਂ ਦੇਖ ਲਓ, ਪੰਜਾਬੀਆਂ ਨੇ ਬਣਾਈ ਜਦੋਂ ਸਟ੍ਰਾਈਕਾਂ ਚੱਲਦੀਆਂ ਸੀਗੀਆਂ। ਉਸ ਤੋਂ ਵੀ ਪਹਿਲਾਂ ਤੁਸੀਂ ਚੱਲ ਜਾਓ, ਲੰਬਰ ਦਾ ਚੱਲਦਾ ਸੀਗਾ ਅਰਲੀ 1800s 1900s ਦੇ ਵਿੱਚ, ਆਰਮੀ ਦੇ ਵਿੱਚ ਜਾ ਕੇ ਕੰਮ ਕੀਤਾ ਪੰਜਾਬੀਆਂ ਨੂੰ। ਕਿੱਥੇ ਦੂਜੇ ਮੁਲਕਾਂ ਦੇ ਲਈ, ਫੌਜ ਦੇ ਲਈ ਸ਼ਹੀਦੀਆਂ ਦਿੱਤੀਆਂ। ਹਾਂਜੀ, ਕਈ ਕੁਝ ਕੀਤਾ। ਤੇ ਤੁਹਾਡੇ ਮੇਰੇ ਵਰਗੇ ਆਪਾਂ ਤਾਂ ਥੋੜੇ ਲੇਟ ਆਏ ਆ ਸੀਨ 'ਚ। ਆਪਾਂ ਤਾਂ ਚਲੋ ਹੁਣ ਥੋੜਾ ਜਿਹਾ ਸੌਖਾ ਸਾਡੇ ਲਈ ਪ੍ਰੋਫੈਸ਼ਨਲ ਲੈਵਲ ਤੇ ਕਿ ਸਾਨੂੰ ਸਟੇਜ ਜਿਹੜੀ ਉਹ ਸੈੱਟ ਮਿਲੀ ਆ। ਤੇ ਯਾ ਵੀ ਆਰ ਵੈਰੀ ਪ੍ਰਾਊਡ ਆਫ ਆਰ ਕਮਿਊਨਿਟੀ। ਤੇ ਇਦਾਂ ਦੇ ਜਿਹੜੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ, ਤੇ ਲੋਕਾਂ ਨੂੰ ਵੀ ਆਉਣਾ ਚਾਹੀਦਾ, ਸਪੋਰਟ ਕਰਨਾ ਚਾਹੀਦਾ ਜ਼ਰੂਰ।
ਸੋ ਦੂਜੀਆਂ ਕਮਿਊਨਿਟੀਜ਼ ਨੂੰ ਵੀ ਪਤਾ ਲੱਗਦਾ, ਆਪਣੀ ਆਇਡੈਂਟੀਟੀ ਦੇ ਬਾਰੇ, ਸਿੱਖੀ ਬਾਰੇ ਪਤਾ ਲੱਗਦਾ, ਸਾਡੀਆਂ ਵੈਲਿਊਜ਼ ਦੇ ਬਾਰੇ ਪਤਾ ਲੱਗਦਾ ਆ। ਸੋ ਇਹ ਗੱਲਬਾਤ ਆਪਾਂ ਅਟਾਰਨੀ ਟਿਰਕੀਆਣਾ ਹੁਣਾਂ ਦੇ ਨਾਲ ਕਰ ਰਹੇ ਸੀ। ਅਟਾਰਨੀ ਟਿਰਕੀਆਣਾ ਪੰਜਾਬੀ ਰੇਡੀਓ USA ਦੇ ਨਾਲ ਹਮੇਸ਼ਾ ਹਰ ਸ਼ਨੀਚਰਵਾਰ ਨੂੰ ਸਵੇਰੇ 9 ਤੋਂ ਤਕਰੀਬਨ 11 ਵਜੇ ਤੱਕ ਇਹ ਪ੍ਰੋਗਰਾਮ ਕਰਦੇ ਨੇ, ਕਾਲਸ ਵੀ ਲੈਂਦੇ ਹੁੰਦੇ ਆ ਤੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਚਰਚਾਵਾਂ ਤੁਹਾਡੇ ਨਾਲ ਉੱਥੇ ਕਰਦੇ ਰਹਿੰਦੇ ਆ। ਹੁਣ ਇਹਨਾਂ ਦੇ ਨਾਲ ਗੱਲਬਾਤ ਨੂੰ ਆਪਾਂ ਇੱਥੇ ਸਮੇਟਦੇ ਆ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।